ਮਲੂਕਾ ਹੈ ਇਹ ਉਹ ਕਿਸੇ ਸਿੱਖ ਦਾ ਨਾਂ ਹੈ ਕਿ ਹਿੰਦੂ ਦਾ ਨਾਂ ਹੈ? ਇਹ ਹਿੰਦੂ ਦਾ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਇੱਕ ਐਸੇ ਪਿੰਡ ਦੀ ਸੈਰ ਕਰਵਾ ਰਹੇ ਹਾਂ ਜਿਹੜਾ ਕਿ ਆਪਣੀ ਨੋਇਤ ਦਾ ਵਾਹਿਦ ਪਿੰਡ ਹੈ। ਇਸ ਪਿੰਡ ਵੰਨੇ ਹਰ ਦੂਸਰਾ ਤੀਸਰਾ ਪਾਕਿਸਤਾਨੀ ਆਉਣ ਦੀ ਕੋਸ਼ਿਸ਼ ਕਰਦਾ ਹੈ। ਕਿਉਂ, ਇਹ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ, ਲੇਕਿਨ ਉਸ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰਨਾ ਤੇ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਦੇਣਾ ਤਾਂ ਕਿ ਪਿੰਡਾਂ ਦੇ ਹਵਾਲੇ ਨਾਲ ਮੇਰੀਆਂ ਸਾਰੀਆਂ वीडियो ਤੁਹਾਡੇ तक बआसानी पहुंच सकन। वीडियो का बाकायदा आगाज करने से पहले आपसे गुजारिश है कि अगर आपने अभी तक हमारा चैनल सब्सक्राइब नहीं किया है तो अभी सब्सक्राइब कर लें, साथ में बेल नोटिफिकेशन को भी ज़रूर ऑन कर लीजिएगा ताकि लेटेस्ट अपलोड होने वाली वीडियोस आप तक बर वक्त पहुँचती रहे। तो चलिए दोस्तों, आगाज करते हैं अपनी आज की वीडियो का। ਸੱਜਣੋ ਤੇ ਮਿੱਤਰੋ, ਅੱਜ ਤੁਹਾਨੂੰ ਅਸੀਂ ਬਹੁਤ ਹੀ ਖੂਬਸੂਰਤ ਪਿੰਡ ਵਿਖਾਲਣ ਲੱਗੇ ਹਾਂ ਜਿੰਦਾ ਨਾਂ ਹੈ ਮਲੂਕਾ। ਮਲੂਕਾ ਕਲਾਂ ਇਸ ਵਜ੍ਹਾ ਤੋਂ ਆਖਿਆ ਜਾਂਦਾ ਹੈ ਕਿ ਇੱਥੇ ਦੋ ਪਿੰਡ ਨੇ ਮਲੂਕੇ ਦੇ ਨਾਂ ਤੋਂ। ਇਹ ਪਿੰਡ ਮਲੂਕਾ ਕਲਾਂ ਹੈ ਤੇ ਦੂਸਰਾ ਮਲੂਕਾ ਖੁਰਦ ਹੈ। ਸੱਜਣੋ ਤੇ ਮਿੱਤਰੋ, 1879 ਦੇ ਵਿੱਚ ਜਦੋਂ 12 ਆਬਾਦ ਹੋਈਆਂ ਤੇ ਉਦੋਂ ਇਹ ਨੀਲੀ ਬਾਰ ਵੀ ਆਬਾਦ ਹੋਈ। ਉਹਦਾ ਇਹ ਪਿੰਡ ਵੱਜਿਆ, ਇੱਥੇ ਸਾਰੇ ਹਿੰਦੂ ਰਹਿੰਦੇ ਸਨ ਜਿਹੜੇ ਕੰਬੋ ਅਖਵਾਉਂਦੇ ਸਨ। ਲਹਿੰਦੇ ਪੰਜਾਬ ਦੇ ਇਸ ਖੂਬਸੂਰਤ ਪਿੰਡ ਮਲੂਕਾ ਕਲਾਂ ਦੇ ਵਿੱਚ ਹਿੰਦੂਆਂ ਦੇ ਨਾਲ ਨਾਲ ਮੁਸਲਮਾਨ ਸੈਯਦ ਘਰਾਣੇ ਵੀ ਆਬਾਦ ਸਨ ਜਿਹੜੇ ਕਿ ਅੱਜ ਵੀ ਆਬਾਦ ਨੇ ਔਰ ਇਸ ਪਿੰਡ ਦੀ ਨੰਬਰਦਾਰੀ ਵੀ ਸੈਯਦਾਂ ਕੋਲ ਹੈ। ਸੱਜਣੋ ਤੇ ਮਿੱਤਰੋ, ਸਾਦਾਤ ਘਰਾਣੇ ਦੇ ਅਸਰੋ ਰਸੂਖ ਹੋਣ ਦੀ ਵਜ੍ਹਾ ਤੋਂ ਸਿੱਖਾਂ ਤੇ ਹਿੰਦੂਆਂ ਨੇ ਆਪਣਾ ਕੋਈ ਮੰਦਰ ਜਾਂ ਕੋਈ ਹੋਰ ਇਬਾਦਤਗਾਹ ਨਹੀਂ ਬਣਾਈ। ਨੀਲੀ ਬਾਰ ਦਾ ਇਹ ਪਿੰਡ ਵੈਸੇ ਤੇ ਵੇਖਣ ਨੂੰ ਛੋਟਾ ਜਿਹਾ ਲੱਗਦਾ ਹੈ, ਲੇਕਿਨ ਇਹਦੀ ਅਜ਼ਾਫੀ ਆਬਾਦੀਆਂ ਜਿਵੇਂ ਕਿ ਚੌਕ ਪੁਰਾਣਾ ਥਾਣਾ ਆਬਾਦ ਹੋਇਆ ਉਹ ਵੀ ਮਲੂਕਾ ਕਲਾਂ ਦਾ ਹਿੱਸਾ ਹੈ। ਸਨ 47 ਵੇਲੇ ਇੱਥੋਂ ਦੇ ਸਾਰੇ ਹਿੰਦੂ, ਕੰਬੋ ਤੇ ਸਿੱਖ ਬਾਰਡਰ ਪਾਰ ਕਰ ਚੁੱਕੇ ਨੇ। ਇਸ ਵਕਤ ਇਹ ਸਾਰਾ ਮੁਸਲਮਾਨਾਂ ਦਾ ਪਿੰਡ ਹੈ। ਇਹ ਪਿੰਡ ਦੀਆਂ ਗਲੀਆਂ ਕਿਵੇਂ ਹੈਗੀਆਂ? ਇਸ ਤਰ੍ਹਾਂ ਜਾਂਦੀ ਇਹ ਮੇਨ ਗਲੀ ਗਈ ਬਾਹਰ। ਅੱਛਾ, ਇੱਧਰ ਜਾਓਗੇ ਹਾਂਜੀ ਸਕੂਲ ਤੱਕ, ਇੱਧਰ ਜਾਓਗੇ ਤੇ ਸੱਜੇ ਫਿਰ ਆੜ ਤੇ ਬਾਹਰਲੀ ਗਲੀ। ਅੱਛਾ, ਐਂ ਜਾ ਕੇ ਫਿਰ ਆੜ ਤੋਂ ਸਕੂਲ ਦੇ। ਅੱਛਾ, ਇੱਧਰ ਜਾਓਗੇ ਤੇ ਇਹੋ ਗਲੀ ਫਿਰ ਐਂ ਬਾਹਰ ਤੇ ਫਿਰ ਆੜ ਤੇ ਜਾ ਕੇ ਸਕੂਲ। ਕੀ ਨਾਮ ਹੈ? ਮੁਹੰਮਦ ਅਲੀ। ਮੁਹੰਮਦ ਅਲੀ ਇਸੇ ਪਿੰਡ ਦਾ ਜੰਮਾ ਜਾਇਆ? ਹਾਂਜੀ। ਅੱਛਾ, ਕਿੰਨੀ ਉਮਰ ਹੈ ਤੁਹਾਡੀ? ਸਾਡੀ ਹੋ 65 ਸਾਲ। ਪਾਕਿਸਤਾਨ ਬਣਦਾ ਤਾਂ ਨਹੀਂ ਵੇਖਿਆ ਤੁਸੀਂ? ਨਹੀਂ। ਅੱਛਾ ਅੱਛਾ। ਇਹਦੀ ਆਬਾਦੀ ਕਿੰਨੀ ਹੈ? इनकी बात की होशी 1000-1200। ਅੱਛਾ, ਮਲੂਕਾ ਕਲਾਂ। हाँ, ਅੱਛਾ, एक लाख। ਕਿੰਨੀ ਉਮਰ ਹੈ ਜਨਾਬ ਜੀ? ਦੋ ਤੇ 85 ਸਾਲ। ਮਾਸ਼ਾਅੱਲਾ। ਮਤਲਬ ਪਾਕਿਸਤਾਨ ਜਦੋਂ ਬਣਿਆ ਤੁਹਾਡੀ ਉਮਰ ਕਿੰਨੀ ਹੈ ਜਦੋਂ? 7-8 ਸਾਲ। ਮਾਸ਼ਾਅੱਲਾ, ਗੱਭਰੂ ਫਿਰ ਤਾਂ ਤੁਹਾਨੂੰ ਹੋਸ਼ ਸੰਭਾਲਾ ਹੈ। ਇਹ ਜਿਹੜਾ ਪਿੰਡ ਮਲੂਕਾ ਕਲਾਂ ਇਹ ਪਹਿਲੇ ਹਿੰਦੂ ਰਹਿੰਦੇ ਆ? हाय, ਸਿੱਖ ਵੀ ਹਨ? ਨਾਮ ਹੀ साडे प्यो गल्ला करते आए। ਅੱਛਾ ਜੀ। ਉਹ ਹੁਣ ਹਿੰਦੂਆਂ ਦੇ ਨਾਲ ਹੱਸਦੇ ਨੇ। ਅੱਛਾ ਜੀ। ਹਾਂ, ਸਾਡੇ ਵਾਲੇ ਕੋਈ ਮਸ਼ਹੂਰ ਹਿੰਦੂ ਜਿਹੜਾ ਤੁਸੀਂ ਜਾਣਦੇ ਹੋ ਇੱਥੇ ਜਿਹੜਾ ਰਹਿ ਕੇ ਗਿਆ? ਤੇ ਅਸੀਂ ਨਹੀਂ ਜਾਣਦੇ, ਸਾਡੇ ਵੱਡੇ ਜਾਣਦੇ ਆ। ਸਿੱਖਾਂ ਦੇ ਐਕਸਪੀਰੀਅੰਸ। ਅੱਛਾ, ਇਹ ਮਲੂਕਾ ਕੰਬੋ ਹੈ। ਕੰਬੋ ਹੈ। ਇਹ ਜਿਹੜਾ ਮਲੂਕਾ ਹੈ ਇਹ ਉਹ ਕਿਸੇ ਸਿੱਖ ਦਾ ਨਾਂ ਹੈ ਕਿ ਹਿੰਦੂ ਦਾ ਨਾਂ ਹੈ? ਇਹ ਹਿੰਦੂ ਦਾ ਹਿੰਦੂ ਦਾ ਵਿਰਾਟ ਦਾ। ਵਿਰਾਟ ਦਾ ਨਾਂ। ਆ ਮਗਫਰੀ ਕਿਆ ਇਹ ਦੋ ਵਿਰਾਟ ਅੱਛਾ, ਸਾਡੇ ਵੱਡੇ ਗੱਲਾਂ ਕਰਦੇ ਆ। ਸਹੀ। ਇਹ ਦੋ ਵਿਰਾਟ ਤੁਸੀਂ ਨਹੀਂ ਵੇਖਿਆ? ਤੁਸੀਂ ਉਧਰੋਂ ਆਏ ਨੇ ਇੰਡੀਆ ਤੋਂ? ਕਿੱਥੋਂ ਆਏ? ਅੱਛਾ, ਤੁਸੀਂ ਯਾਨੀ ਕਿ ਲੋਕਲ ਨੇ ਇੱਥੋਂ ਦੇ ਮਕਾਮੀ ਨੇਤਾ ਨੇ? ਹਾਂ, ਮਕਾਮੀ। ਸਹੀ। ਬਜ਼ੁਰਗ ਗੱਲਾਂ ਸੁਣਾਉਂਦੇ ਨੇ ਹਿੰਦੂਆਂ ਦੀਆਂ ਸਿੱਖਾਂ ਦੀਆਂ ਸਾਰੀਆਂ? ਉਹ ਸੁਣਾ ਦਿਆ। ਕੀ ਸੁਣਾਉਂਦੇ ਨੇ ਕਿ ਉਹਨਾਂ ਦਾ ਵਰਤਾਵਾ ਕਿਵੇਂ ਹੈ ਆਪਣੇ ਮੁਸਲਮਾਨਾਂ ਨਾਲ? ਉਹ ਅਗਮ ਸਾਡੇ ਵਾਲੇ ਸਾਹਿਬ ਉਹਨਾਂ ਦੀਆਂ ਨੌਕਰੀਆਂ ਕਰਦੇ ਆ। ਅੱਛਾ ਯੋਗਾ ਕਰਦੇ ਆ। ਅੱਛਾ ਅੱਛਾ। ਖੇਤੀਬਾੜੀ ਦਾ ਕੰਮ ਸਾਰਾ ਸੰਭਾਲਦੇ ਆ? ਹਾਂ, ਸਾਡਾ ਪਿਓ ਇੱਕ ਦੁਆਨੀ ਆਨਾ ਕਰਾ। ਹਾਂਜੀ। ਉਹ ਪਿਓ ਮੇਰੇ ਖਟਾਈ। ਅੱਛਾ ਅੱਛਾ। ਔਰ ਰੰਗਸ਼ਾਲੀ ਵੱਡੀ ਲੈ? ਐਸ ਦੀ ਯਾਨੀ ਕਿ ਸਾਡਾ ਪਿਓ ਆਨਾ ਯਾਨੀ ਲੈਂਦਾ ਰਿਹਾ। ਅੱਛਾ ਜੀ। ਤੇ ਇੱਥਾ ਦੇ ਸਾਡਾ ਪਿਓ ਗੱਲਾਂ ਕਰਦਾ ਵੀ ਮੈਂ ਇੱਥਾ ਚਾਹੀ ਆਈ ਹੈ। ਅੱਛਾ ਜੀ। ਨਹਿਰੂ
मशीन खाटी ले आगा बंदिया खाटी ਬੰਦਿਆਂ ਖੱਟ ਉਹਨਾਂ ਦੇ ਇੱਥੇ ਕੋਈ ਗੁਰਦੁਆਰਾ ਮੰਦਿਰ ਜਾਂ ਕੋਈ ਐਸੀ ਵੈਸੀ ਚੀਜ਼ ਇੱਥੇ ਹੈ ਹੀ ਪਿੰਡ ਦੇ ਵਿੱਚ इच्छे बनाएगा मंदिर ਵਿੱਚ मलूकत के ਕੋਈ ਨਹੀਂ ਆਈ ਕੋਈ ਇਬਾਦਤ ਕਿਵੇਂ ਕਰਦੇ ਆ इबादत बस घर ही की करती है ਆਪਣੀ ਜਿਹੜੀ ਮਸਜਿਦ ਪਾ ਕੇ ਇੱਥੇ ਬਣੀ ਹੋਈ ਹੈ ਇਹ ਕਿੰਨੀ ਪੁਰਾਣੀ ਉਹ ਜਦੋਂ ਬੁਨਿਆਦ ਰੱਖੀ ਗਈ ਤੇ ਉਦੋਂ ਉਹ ਤਾਂ ਮੁੜ ਨਾਂ ਤਾਂ ਵਟਕਾ ਹੀ ਆ ਜਿਹਨੇ ਬਣਾਈਆਂ ਦੋਨੋਂ ਮਸਜਿਦਾਂ ये साढ़े बड़कियां बनाई हैं। ਅੱਛਾ हिंदू लोग जब रहे जो होंगे ये साढ़े नौकरियां ने लोगों की हिस्सा लेते हैं जो नौकरियां करते हैं किराड़ा ਸਹੀ हाँ ये साढ़े बड़े गला ਮਜ਼ਦੂਰੀ ਮਾਰਦੇ ਤਾਂ ਨਹੀਂ ਆਏ नहीं ਸਾਡੀ ਸਾਹਮਣੇ ਮਾਰ नहीं ਲੈਂਦੇ नहीं वो काट भी लेंगे ਹੋ ਵਾਲਾ ਸਾਹਿਬ ਦਾ ਕੀ ਨਾਮ ਹੈ शराब ਸ਼ਰਫਦੀਨ ਹਾਂ। ਉਹ ਇਸੇ ਪਿੰਡ ਦੇ ਵਸਨੀਕ ये ਹੈ छड्डो जे साडा दादा भी ਉਹਨਾਂ ਦੇ ਕੋਈ ਬੇਲੀ ਕਿਹੜੇ ਹੈ बेली तो बड़े बड़े हैं बेली घने किराड़ा है ਕਿਰਾੜ ਹੈ ਉਹਨਾਂ ਦਾ ਨਾਮ ਉਹਨੇ ਹੁੰਦੇ ਦੱਸ ਦੇ ਦੋ ਸਾਡਾ एक ना चाल ना कमो ਅੱਛਾ एक ना बाबा गन्ना करता जी, जी, जी। आजा रोटियां भी पीछे दे ਅੱਛਾ वो गन्ना करती है ਕਾਲਾ ਇੱਕ ਦਾ ਨਾਮ ਹੈ ਕਾਲਾ चाला सामा ਸਾਮਾ हाँ गोदा ਅੱਛਾ गोदा से ਅੱਛਾ ਤੇ ਇਹ ਫਿਰ ਪੀਰ ਜਿਹੜੇ ਘਰਾਨਾ ਇੱਥੇ ਸਾਦਾਤ ਘਰਾਨਾ ਆਇਆ ਇਹ ਕਦੋਂ ਆਇਆ ये खाएंगे ਇਹ ਮੁਕਾਮੀ ਲੈਂਦੇ ਤੇ ਚੜਦੇ ਪੰਜਾਬ ਦੇ ਹੀਰਿਓ ਤੇ ਵੀਰਿਓ ਸਜਣੋ ਤੇ ਮਿੱਤਰੋ ਮਲੂਕਾ ਕਲਾਂ ਪਹਿਲੇ ਮਿੰਟ ਗੁਮਰੀ ਦਾ ਹਿੱਸਾ ਸੀ ਪਰ ਹੁਣ ਜ਼ਿਲ੍ਹਾ ਪਾਕਪਤਨ ਦਾ ਹਿੱਸਾ ਏ ਇਹ ਬਹੁਤ ਹੀ ਤਾਰੀਖੀ ਪਿੰਡ ਏ ਤੇ ਪਾਕਪਤਨ ਤੋਂ ਮਗਰਬ ਦੀ ਤਰਫ 30 ਕਿਲੋਮੀਟਰ ਦੇ ਫਾਸਲੇ ਤੇ ਅਰਫ ਵਾਲੇ ਤੋਂ ਜਨੂਬ ਦੀ ਤਰਫ 16 ਕਿਲੋਮੀਟਰ ਦੇ ਫਾਸਲੇ ਤੇ ਇਹਦੇ ਵਿੱਚ ਗ੍ਰਿਡ ਸਟੇਸ਼ਨ ਵੀ ਬਣਿਆ ਹੋਇਆ ਹੈ ਤੇ ਕਲੋਨੀਆਂ ਵੀ ਕਾਫੀ ਸਾਰੀਆਂ ਬਣੀਆਂ ਹੋਈਆਂ ਨੇ ਅੱਲਾਹ ਪਾਕ ਦੇ ਵਲੀ ਸੈयद ਬਾਬਾ ਮੁਹੰਮਦ ਆਰਫ ਸ਼ਾਹ ਦਾ ਮਸਕਨ ਵੀ ਇੱਥੇ ਹੈ ਕੱਚੇ ਮਕਾਨਾਂ ਦੀ ਜਗ੍ਹਾ ਤੇ ਪੱਕੇ ਮਕਾਨ ਬਣ ਚੁੱਕੇ ਨੇ ਤੇ ਕੱਚੀਆਂ ਗਲੀਆਂ ਦੀ ਜਗ੍ਹਾ ਤੇ ਸੋਲੰਗ ਵਾਲੀਆਂ ਗਲੀਆਂ ਬਣ ਚੁੱਕੀਆਂ ਨੇ ਸਜਣੋ ਤੇ ਮਿੱਤਰੋ ਕਿੰਨਾ ਹੀ ਸੋਹਣਾ ਵੇਲਾ ਹੋਵੇਗਾ ਜਦੋਂ ਹਿੰਦੂਆਂ ਦੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਬਜ਼ੁਰਗ ਰਲ ਕੇ ਬਹਿੰਦੇ ਹੋਣਗੇ ਤੇ ਰਲ ਕੇ ਹੁੱਕਾ ਛਿਕਦੇ ਹੋਣਗੇ ਤੇ ਇੱਕ ਦੂਸਰੇ ਨਾਲ ਆਪਣੇ ਘਰਾਂ ਦੇ ਦੁੱਖੜੇ ਸ਼ੇਅਰ ਕਰਦੇ ਹੋਣਗੇ ਸਾਰੇ ਮਜ਼ਹਬਾਂ ਦੇ ਬੱਚੇ ਵੀ ਰਲ ਮਿਲ ਕੇ ਇੱਕੋ ਸਕੂਲ ਵਿੱਚ ਪੜ੍ਹਦੇ ਹੋਣਗੇ ਇਸ ਪਿੰਡ ਦੇ ਪੱਤੀਦਾਰਾਂ ਦੇ ਵਿੱਚੋਂ ਪਹਿਲਾ ਨੰਬਰ ਸਈਦਾਂ ਦਾ ਸੀ ਤੇ ਦੂਸਰੇ ਨੰਬਰ ਤੇ ਹਿੰਦੂ ਸਨ ਮਕਾਮੀ ਲੋਕਾਂ ਦੇ ਦੱਸਣ ਦੇ ਮੁਜਬ ਹਿੰਦੂਆਂ ਦੇ ਰਕਬੇ ਵੀ ਮੁਸਲਮਾਨ ਹੀ ਜ਼ਿਆਦਾਤਰ ਵਾਂਦੇ ਸਨ ਮਾੜੀ ਵਾਲੇ ਰਜਵਾਏ ਤੇ ਆਬਾਦ ਇਹ ਖੂਬਸੂਰਤ ਪਿੰਡ ਮਲੂਕਾ ਕਲਾਂ ਇਹਦਾ ਸਾਰਾ ਰਕਬਾ ਜ਼ੇਰੇ ਕਾਸ਼ ਤੇ ਆਬਾਦ ਹੈ 1 ਇੰਚ ਵੀ ਜਗ੍ਹਾ ਇਸ ਵਕਤ ਖਾਲੀ ਨਹੀਂ ਹੈ ਲੈਂਦੇ ਪੰਜਾਬ ਦੇ ਸਜਣੋ ਤੇ ਮਿੱਤਰੋ ਅੱਜ ਜਦੋਂ ਇਸ ਪਿੰਡ ਦੀ ਵੀਡੀਓ ਬਣਾਉਣ ਵਾਸਤੇ ਆਏ ਤੇ ਪਤਾ ਚੱਲਿਆ ਕਿ ਬਾਬਾ ਮੁਹੰਮਦ ਆਰਫ ਸ਼ਾਹ ਦਾ ਅੱਜ ਮੇਲਾ ਲੱਗਿਆ ਹੋਇਆ ਹੈ ਇਹ ਰੌਣਕ ਤੁਹਾਨੂੰ ਦੱਸ ਰਹੀ ਹੈ ਕਿ ਇਹ ਲੋਕ ਜਿਹੜੇ ਨੇ ਮੇਲੇ ਠੇਲੇ ਦੇ ਜ਼ਿਆਦਾ ਸ਼ੌਕੀਨ ਨੇ ਮੇਲੇ ਦੇ ਵਿੱਚ ਬਾਜ਼ਾਰ ਲੱਗਿਆ ਹੋਇਆ ਸੀ ਜਿੰਦੇ ਵਿੱਚ ਬੱਚਿਆਂ ਵਾਸਤੇ ਖਿਡੌਣੇ ਔਰਤਾਂ ਵਾਸਤੇ ਚੂੜੀਆਂ ਤੇ ਛੋਟਿਆਂ ਵੱਡਿਆਂ ਵਾਸਤੇ ਖਰੀਦਣ ਦੀ ਦਿਲਚਸਪੀ ਦੀ ਹਰ ਚੀਜ਼ ਮੌਜੂਦ ਸੀ ਲੈਂਦੇ ਤੇ ਚੜਦੇ ਪੰਜਾਬ ਦੇ ਸਜਣੋ ਤੇ ਮਿੱਤਰੋ 1.5 ਫੁੱਟੇ ਫਿਤਨੇ ਦੇ ਫਤਵਿਆਂ ਤੋਂ ਡਰਦਿਆਂ ਹੋਇਆਂ ਅਸੀਂ ਜਲਦੀ ਬਾਜ਼ਾਰ ਦੀ ਵੀਡੀਓ ਬਣਾਈ ਤੇ ਵਾਪਸ ਦੂਸਰੇ ਬਾਜ਼ਾਰ ਦੇ ਵਿੱਚ ਆ ਗਏ
ਹੀਰਿਓ ਤੇ ਵੀਰਿਓ, ਬਾਕੀ ਸਹੂਲਤਾਂ ਤਰ੍ਹਾਂ ਇਹਦੇ ਵਿੱਚ ਵੀ ਇੱਕ ਪ੍ਰਾਇਮਰੀ ਸਕੂਲ ਮੁੰਡਿਆਂ ਵਾਸਤੇ ਬਣਿਆ ਹੋਇਆ ਹੈ, ਜਿੰਦੇ ਵਿੱਚ 5 ਟੀਚਰ ਇਸ ਵਕਤ ਤਾਲੀਮ ਦਿੰਦੇ ਨੇ ਬੱਚਿਆਂ ਨੂੰ। ਬੱਚੇ ਤੇ ਬੱਚੀਆਂ ਮਿਲ ਕੇ ਇੱਥੇ ਪੜ੍ਹਦੇ ਨੇ ਤੇ ਇੱਥੋਂ ਦਾ ਲਿਟਰੇਸੀ ਰੇਟ ਵੀ 85% ਹੈ। ਸੱਜਣੋ ਤੇ ਮਿੱਤਰੋ, ਅਗਰ ਅਸੀਂ ਗੱਲ ਕਰੀਏ ਇਸ ਪਿੰਡ ਦੇ ਵਿੱਚ ਵਸਣ ਵਾਲੀਆਂ ਕੌਮਾਂ ਤੇ ਜ਼ਾਤਾਂ ਦੀ, ਤੇ ਸਭ ਤੋਂ ਪਹਿਲੇ ਇੱਥੇ ਸਾਦਾਤ ਘਰਾਨਾ ਆਬਾਦ ਦੇ 7-8 ਘਰ ਸਈਦਾਂ ਦੇ ਇੱਥੇ ਮੌਜੂਦ ਨੇ, ਔਰ ਉਸ ਤੋਂ ਬਾਅਦ ਢੁੱਡੀ ਖਾਨਦਾਨ ਇੱਥੇ ਮੌਜੂਦ ਹੈ, ਜੋਰੜ ਖਾਨਦਾਨ, ਜੰਡੇ ਕਾ ਖਾਨਦਾਨ, ਤਰਖਾਣਾ ਦੇ, ਕੁਮਹਾਰਾਂ ਦੇ ਤੇ ਗਿੱਲਾਂ ਦੇ ਘਰ ਵੀ ਮੌਜੂਦ ਨੇ। ਹੋਰ ਵੀ ਛੋਟੀਆਂ ਵੱਡੀਆਂ ਕੌਮਾਂ ਕਾਫੀ ਸਾਰੀਆਂ ਇੱਥੇ ਆਬਾਦ ਨੇ। ਮਿਹਨਤ ਮਜ਼ਦੂਰੀ ਕਰਨ ਵਾਲੇ ਇਹ ਲੋਕ ਬਹੁਤ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਨੇ, ਔਰ ਮਜ਼ੇ ਦੀ ਗੱਲ ਹੈ ਕਿ ਇੱਕ ਹੀ ਮਸਜਿਦ ਦੇ ਵਿੱਚ ਸਾਰੇ ਨਮਾਜ਼ ਅਦਾ ਕਰਦੇ ਨੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਇਸ ਪਿੰਡ ਮਲੂਕਾ ਕਲਾਂ ਦੀ ਇਹ ਮਸਜਿਦ ਇਕਲੌਤੀ ਮਸਜਿਦ ਹੈ, ਔਰ ਇਹ ਪਹਿਲੇ ਵਾਲੀ ਖਸਤਾ ਹੋ ਗਈ ਸੀ, ਉਹਨੂੰ ਗਿਰਾ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ, ਹੁਣ ਜ਼ੇਰੇ ਤਾਮੀਰ ਹੈ। ਸਾਡੇ ਇਲਾਕੇ ਦੇ ਕਿਸੇ ਵੀ ਮੁਸਲਮਾਨ ਭਾਈ ਨੇ ਇਸ ਮਸਜਿਦ ਨਾਲ ਤਾਵਨ ਕਰਨਾ ਹੋਵੇ ਤੇ ਲਾਜ਼ਮੀ ਕਰੋ। ਇਸ ਵਕਤ ਇਸ ਮਸਜਿਦ ਨੂੰ ਸੀਮੈਂਟ, ਬਜਰੀ, ਸਰੀਆ, ਰੇਤ, ਇੱਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੁਸੀਂ ਤਾਵਨ ਕਰੋਗੇ, ਮਸਜਿਦ ਤਾਮੀਰ ਹੋ ਜਾਏਗੀ, ਇਹ ਸਦਕਾ ਜਾਰੀਆ ਤੁਹਾਡੇ ਵਾਸਤੇ ਬਣ ਜਾਏਗਾ। ਇਸ ਵਾਸਤੇ ਵੱਧ ਚੜ ਕੇ ਇਸ ਮਸਜਿਦ ਦੀ ਖਿਦਮਤ ਕਰੋ। अस्सलाम वालेकुम जी। ਇਹ ਮਸਜਿਦ ਬਣ ਰਹੀ ਹੁਣ ਜੀ? ਹਾਂਜੀ ਜ਼ੇਰੇ ਤਾਮੀਰ ਹੈ। ਅੱਛਾ ਅੱਛਾ ਅੱਛਾ। ਤੇ ਇਹ ਪਹਿਲੇ ਵਾਲੀ ਖਸਤਾ ਹੋ ਗਈ ਸੀ? ਹਾਂਜੀ ਪਹਿਲੇ ਪੁਰਾਣੀ ਸੀ। ਅੱਛਾ ਜੀ। ਨਾਲੇ ਨਮਾਜ਼ੇ ਦੀ ਗੁੰਜਾਇਸ਼? ਹਾਂਜੀ ਨਮਾਜ਼ ਦੀ ਗੁੰਜਾਇਸ਼ ਵੀ ਬੜੀ ਹੈ। ਅੱਛਾ ਜੀ। ਤੇ ਪਹਿਲੇ ਜਿਹੜੀ ਨਾ ਇਹਦੀ ਜਿਹੜੀ ਬੁਲੰਦੀ ਹੈ ਇਹ ਨੀਵੀਂ ਸੀ ਜਗ੍ਹਾ। ਅੱਛਾ ਅੱਛਾ ਅੱਛਾ, ਸਹੀ ਹੈ। ਇੱਥੇ ਬਰਾਮਦਾ ਹੁਣ ਉੱਚੀ ਹੋ ਗਈ ਮਾਸ਼ਾਅੱਲਾ। ਹਾਂਜੀ ਹੁਣ ਮਾਸ਼ਾਅੱਲਾ ਬੜੀ ਮੱਟੀ ਵਾਲੀ। ਕਿੰਨਾ ਕੰਮ ਰਹਿ ਗਿਆ ਇਹਦਾ ਜੀ? ਕੰਮ ਅਜੇ ਤਾਂ ਕਾਫੀ ਪਿਆ ਹੈ। ਅੱਛਾ ਜੀ। ਬਰਾਮਦਾ ਵਗੈਰਾ ਵੀ ਬਣਾਉਣਾ ਹੈ। ਸਹੀ ਹੈ। ਬਾਕੀ ਇਹ ਆਪਣੀ ਮਦਦ ਆਪਦੇ ਤਹਿਤ ਪਿੰਡ ਵਾਲੇ ਬਣਾ ਰਹੇ ਨੇ? ਹਾਂਜੀ ਪਿੰਡ ਵਾਲੇ ਜਿਹੜੇ ਹੈਗੇ ਨੇ ਤੇ ਮੁਖੀਆ ਦਾ ਰਾਜ ਜਿਹੜੇ ਨੇ ਕੰਮ। ਸਹੀ ਹੈ। ਚਲੋ ਜੀ, ਅੱਲਾਹ ਪਾਕ ਜਜ਼ਾਏ ਖੈਰ ਅਤਾ ਫਰਮਾਏ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਚੱਕ ਮਲੂਕਾ ਕਲਾਂ ਦੇ ਵਿੱਚ ਬਾਕੀ ਸਾਰੀਆਂ ਸਹੂਲਤਾਂ ਮੌਜੂਦ ਨੇ, ਲੇਕਿਨ ਦੋ ਜੋ ਮੇਨ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਹਨ। ਪਹਿਲੇ ਨੰਬਰ ਤੇ ਕੁੜੀਆਂ ਦਾ ਸਕੂਲ। ਕੁੜੀਆਂ ਦਾ ਸਕੂਲ ਬਣਨਾ ਇਸ ਪਿੰਡ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੀਆਂ ਤੇ ਬੱਚੇ ਮਿਲ ਕੇ ਇੱਕੋ ਸਕੂਲ ਦੇ ਵਿੱਚ ਆਪਣੀ ਤਾਲੀਮ ਹਾਸਲ ਕਰਦੇ ਨੇ। ਦੂਸਰਾ, ਇਸ ਪਿੰਡ ਦੇ ਵਿੱਚ ਹਸਪਤਾਲ ਦੀ ਸਹੂਲਤ ਨਹੀਂ ਹੈਗੀ, ਜਿਹੜੀ ਕਿ ਬੁਨਿਆਦੀ ਸਹੂਲਤ ਹੋਣੀ ਚਾਹੀਦੀ ਹੈ। ਔਰ ਇੱਕ ਹੋਰ ਵੀ ਮੇਰਾ ਮਸ਼ਵਰਾ ਹੈ ਕਿ ਅਗਰ ਇੱਥੇ ਵਾਟਰ ਫਿਲਟਰ ਪਲਾਂਟ ਲੱਗ ਜਾਵੇ ਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਮਜ਼ੀਦ ਆਸਾਨ ਹੋ ਜਾਵੇ। ਸੱਜਣੋ ਤੇ ਮਿੱਤਰੋ, ਹੁਣ ਉਹ ਗੱਲ ਤੁਹਾਨੂੰ ਦੱਸਣ ਲੱਗਾ ਜਿਹੜਾ ਕਿ ਮੈਂ ਪਹਿਲੇ ਸ਼ੁਰੂ ਦੇ ਵਿੱਚ ਦੱਸਿਆ ਸੀ। ਇਸ ਪਿੰਡ ਦੀ ਇੱਕ ਖਾਸ ਵਜ੍ਹਾ ਹੈ, ਇੱਕ ਖਾਸ ਮਸ਼ਹੂਰੀ ਹੈ, ਉਹ ਹੈ ਰਿਆਜ਼ ਜੋਗੀ। ਪੂਰੇ ਪੰਜਾਬ ਦੇ ਵਿੱਚ ਕਿਸੇ ਦੀ ਵੀ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਤੇ ਲੋਕ ਮਲੂਕੇ ਦੇ ਵਿੱਚ ਲਾਜ਼ਮੀ ਆਉਂਦੇ ਨੇ ਆਪਣੀ ਚੀਜ਼ ਦਾ ਹਿਸਾਬ ਕਿਤਾਬ ਕਰਾਉਣ ਵਾਸਤੇ। ਇਹ ਉਹ ਭਾਈ ਰਿਆਜ਼ ਨੇ ਜਿਹੜੇ ਹਿਸਾਬ ਕਿਤਾਬ ਕਰਦੇ ਨੇ। ਅੱਜ ਕੱਲ ਬਿਮਾਰ ਨੇ, ਅੱਲਾਹ ਪਾਕ ਇਹਨਾਂ ਨੂੰ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਅਤਾ ਕਰੇ। ਵਲੌਗ ਦੇ ਆਖਰ ਤੇ ਮੈਂ ਚੜ੍ਹਦੇ ਪੰਜਾਬ ਦੇ ਦੋਸਤਾਂ ਦਾ ਖਸੂਸੀ ਤੌਰ ਤੇ ਸ਼ੁਕਰੀਆ ਅਦਾ ਕਰਨਾ, ਜਿਨ੍ਹਾਂ ਨੇ ਮੇਰੀ ਕਲਿਆਣਾ ਵਾਲੀ ਵੀਡੀਓ ਨੂੰ ਪਸੰਦ ਕੀਤਾ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਵੀ ਤੁਹਾਡੇ ਮਿਆਰ ਤੇ ਪੂਰਾ ਉਤਰੇਗੀ। ਇਸ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ, ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਦੱਸਿਆ ਜੇ ਕਿ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ। ਮਿਲਨੇ ਆ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।